ਦੇ ਹੁੰਦੇ ਆ ਕਿਸੇ ਭਖ ਦੇ ਮਸਲੇ ਨੂੰ ਲੈ ਕੇ, ਕਿਸੇ ਉਸ ਮਸਲੇ ਨੂੰ ਲੈ ਕੇ ਜਿਹੜਾ ਇੱਥੋਂ ਜਾਂ ਉੱਥੋਂ ਦੇ ਆਪਣੇ ਭਾਈਚਾਰੇ ਨਾਲ ਤਾਲੁਕਾਤ ਰੱਖਦਾ ਹੋਵੇ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣੀ ਹਿੱਸੇਦਾਰੀ ਪਾਉਣੇ ਆ, ਤੁਸੀਂ ਵੀ ਸਾਡੇ ਨਾਲ ਜੁੜਦੇ ਆ। ਸਟੂਡੀਓ ਦਾ ਨੰਬਰ ਹੈ 408 272 5200। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਵੀ ਸਾਡੇ ਨਾਲ ਜੁੜ ਕੇ ਇਸ ਪ੍ਰੋਗਰਾਮ ਦੇ ਵਿੱਚ ਆਪਣੀ ਟਿੱਪਣੀ ਕਰਦੇ ਹੋ। ਪ੍ਰੋਗਰਾਮ ਦੇ ਵਿੱਚ ਅੱਗੇ ਵਧਾਂਗੇ ਤੇ ਪਰ ਉਸ ਤੋਂ ਪਹਿਲਾਂ ਇੱਕ ਜਾਣਕਾਰੀ ਤੁਹਾਨੂੰ ਦੱਸਦੇ ਜਾਈਏ ਕਿ ਸਿੱਖ ਕੌਮ ਦੇ ਮਾਣ ਤੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਸਿੱਖ ਚਿੰਤਕ, ਸਿੱਖ ਇਤਿਹਾਸਕਾਰ ਭਾਈ ਅਜਮੇਰ ਸਿੰਘ ਜੀ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਆਪਾਂ ਉਹਨਾਂ ਨਾਲ ਜੁੜ ਕੇ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਾਂਗੇ ਭਾਈ ਸਾਹਿਬ ਦੇ ਜੀਵਨ ਬਾਰੇ, ਪਰਿਵਾਰਕ ਪਿਛੋਕੜ ਬਾਰੇ ਵੀ ਜਾਣਾਂਗੇ। ਪਰਿਵਾਰਕ ਪਿਛੋਕੜ ਦੇ ਵਿੱਚ ਕੀ-ਕੀ ਸੀ, ਇਸ ਹਿੱਸੇ ਦੇ ਅਖੀਰ ਦੇ ਵਿੱਚ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਨਾਲੋਂ ਨਾਲ ਤੁਹਾਨੂੰ ਇਹ ਵੀ ਦੱਸਦੇ ਚੱਲੀਏ ਕਿ ਅੱਜ ਆਪਾਂ ਜਿਸ ਮਸਲੇ ਨੂੰ ਲੈ ਕੇ ਗੱਲਬਾਤ ਕਰਾਂਗੇ, ਉਹ SYL ਦੇ ਮਸਲੇ ਨੂੰ ਲੈ ਕੇ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਤੇ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਸਕਦਾ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਸੰਪਰਕ ਕਰ ਸਕਦੇ ਹੋ। ਇਸੇ ਤਰ੍ਹਾਂ ਜੇ ਸਾਡੇ ਅਗਲੇ ਸਪਾਂਸਰ ਨੇ ਜ਼ੈਂਡਰ ਗਰੁੱਪ ਵਾਲੇ, ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ 855 905 2575 ਤੇ। ਸੋ ਆਪਾਂ ਗੱਲਬਾਤ ਕਰ ਰਹੇ ਸੀਗੇ ਪ੍ਰੋਗਰਾਮ ਦੇ ਵਿੱਚ SYL ਤੇ SYL ਤੋਂ ਬਾਅਦ SYL ਦੀ ਚਰਚਾ ਕਿਵੇਂ ਛਿੜੀ, ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕਿਵੇਂ ਆਇਆ। ਜਿਵੇਂ ਹੀ ਆਪਾਂ ਦੇਖਿਆ ਕਿ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ SYL ਦੀ ਚਰਚਾ ਛਿੜਦੀ ਹੈ, ਤਾਂ ਉਸ ਤੋਂ ਬਾਅਦ ਲਗਾਤਾਰ ਇਹ ਚਰਚਾ ਛਿੜਦੀ ਹੈ ਕਿ ਬਲਵਿੰਦਰ ਸਿੰਘ ਜਟਾਣਾ ਕੌਣ ਸੀ ਤੇ ਆਖਿਰ SYL ਗਾਣਾ ਲੀਕ ਹੋ ਗਿਆ ਰਿਲੀਜ਼ ਹੋਣ ਤੋਂ ਪਹਿਲਾਂ, ਉਹ ਗੱਲ ਵੱਖਰੀ ਹੈ। ਪਰ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਕੀ ਕੀਤਾ, ਆਪਾਂ ਇਸ ਚੀਜ਼ ਤੇ ਨਹੀਂ ਜਾਵਾਂਗੇ ਕਿ SYL ਗਾਣੇ ਦੇ ਵਿੱਚ ਹੋਰ ਕੀ ਕੁਛ ਹੈ, ਕਿਉਂਕਿ ਇਹ ਐਥੀਕਲੀ ਗੱਲ ਸਹੀ ਨਹੀਂ ਹੈ। ਇੱਕ ਚੀਜ਼ ਲੀਕ ਹੋਈ ਹੈ ਤੇ ਅਸੀਂ ਜੇ ਉਹਦੇ ਵੇਰਵੇ ਸਾਂਝੇ ਕਰਨ ਲੱਗ ਜਾਾਂਗੇ ਤਾਂ ਉਹ ਬਹੁਤ ਮਾੜੀ ਗੱਲ ਆ। ਉਹ ਕਿਸੇ ਦੀ ਲਿਖਤ, ਕਿਸੇ ਦੀ ਪ੍ਰੋਡਕਸ਼ਨ ਦੇ ਨਾਲ ਉਹ ਧਰੋ ਆ, ਧੁੱਖ ਹੈ। ਪਰ ਆਪਾਂ ਇੱਥੇ ਇਸ ਗੱਲ ਦਾ ਚਰਚਾ ਜ਼ਰੂਰ ਕਰ ਸਕਦੇ ਹਾਂ ਕਿ ਜਿਹੜੀ SYL ਦਾ ਗਾਣਾ ਹੈ ਜਿਹੜਾ, ਉਹਦੇ 'ਚ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜਿਹੜਾ ਨਾਮ ਆ ਉਹ ਕਿਵੇਂ ਆਇਆ। ਤੇ ਦੂਜੀ ਗੱਲ ਇਹ ਆ ਵੀ SYL ਦਾ ਜਿਹੜਾ ਮਸਲਾ ਵਾ ਉਹ ਕਿੱਥੋਂ ਸ਼ੁਰੂ ਹੋਇਆ ਸੀਗਾ। ਕੀ SYL ਇਹਦੇ 'ਚ ਕਦੋਂ-ਕਦੋਂ, ਕਿਹੜੇ-ਕਿਹੜੇ ਸਨ ਦੇ ਵਿੱਚ ਕੀ ਕੁਛ ਹੋਇਆ, ਕਿਵੇਂ ਕੈਪਟਨ ਅਮਰਿੰਦਰ ਸਿੰਘ ਕਈ ਚੱਕ ਕੇ ਟੱਕ ਲਵਾਉਂਦੇ ਨੇ ਇੰਦਰਾ ਗਾਂਧੀ ਤੋਂ, ਕਿਵੇਂ ਪਾਣੀਆਂ ਦੇ ਮਸਲੇ ਨੂੰ ਲੈ ਕੇ ਸਰਕਾਰਾਂ ਬਰਖਾਸਤ ਹੁੰਦੀਆਂ ਨੇ, ਤੇ ਨਾਲ ਹੀ ਬਾਦਲ ਸਾਹਿਬ ਦਾ ਖਾਸ ਕਰਕੇ ਉਹਨਾਂ ਦਾ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦੇ ਨਾਲ ਜੋ ਇਸ ਮਸਲੇ ਨੂੰ ਲੈ ਕੇ ਗੱਲਬਾਤ ਹੋਈ ਸੀ, ਤਾਂ ਉਹਨੂੰ ਲੈ ਕੇ ਗੱਲਬਾਤ ਕਰਾਂਗੇ। ਪਰ ਸਭ ਤੋਂ ਪਹਿਲਾਂ ਦੱਸਦੇ ਹਾਂ ਕਿ ਭਾਈ ਬਲਵਿੰਦਰ ਸਿੰਘ ਜਿਹੜੇ ਜਟਾਣਾ ਨੇ, ਉਹਨਾਂ ਦਾ ਇਸ ਚਰਚਾ ਦੇ ਵਿੱਚ SYL ਗੀਤ ਤੋਂ ਬਾਅਦ ਉਹਨਾਂ ਦੇ ਬਾਰੇ ਲਗਾਤਾਰ ਸਰਚ ਕੀਤਾ ਜਾ ਰਿਹਾ। ਅਸਲ ਦੇ ਵਿੱਚ ਖਾੜਕੂ ਸੰਘਰਸ਼ ਦੇ ਦਰਮਿਆਨ ਹਜ਼ਾਰਾਂ ਸਿੱਖ ਜੁਝਾਰੂਆਂ ਨੇ ਸ਼ਹੀਦੀਆਂ ਪਾਈਆਂ। ਇਸ ਲੰਬੀ ਸੂਚੀ ਦੇ ਵਿੱਚੋਂ, ਇਸ ਲੰਬੀ ਲਿਸਟ ਦੇ ਵਿੱਚੋਂ ਬਹੁਤ ਸਾਰੇ ਜੁਝਾਰੂ ਕਿਸੇ ਅਹਿਮ ਕਾਰਨਾਮੇ ਨੂੰ ਅੰਜਾਮ ਦੇਣ ਕਰਕੇ ਸਿੱਖ ਮਾਨਸਿਕਤਾ ਨੂੰ ਬਾਰ-ਬਾਰ ਪ੍ਰਭਾਵਿਤ ਕਰਦੇ ਰਹੇ ਤੇ ਸਿੱਖ ਹਲਕਿਆਂ ਦੇ ਵਿੱਚ ਉਹਨਾਂ ਦਾ ਸਤਿਕਾਰ ਬਣਿਆ। ਜਦੋਂ ਵੀ ਇਹ ਮੁੱਦਾ ਉੱਠਦਾ ਤਾਂ ਆਪ ਮੁਹਾਰੇ ਉਸ ਮੁੱਦੇ ਨਾਲ ਸੰਬੰਧਿਤ ਜੁਝਾਰੂ ਦਾ ਜ਼ਿਕਰ ਵੀ ਆਪਣੇ ਆਪ ਆ ਜਾਂਦਾ ਹੈ। ਪੰਜਾਬ ਅੰਦਰ ਦਰਿਆਈ ਪਾਣੀਆਂ ਦਾ ਮਸਲਾ ਹਮੇਸ਼ਾ ਭਖਿਆ ਰਹਿੰਦਾ ਹੈ। ਪੰਜਾਬ ਦੇ ਹੱਕਾਂ ਤੇ ਡਾਕੇ ਮਾਰ ਕੇ ਦਰਿਆਈ ਪਾਣੀ ਰਾਜਸਥਾਨ ਨੂੰ ਤੇ ਫਿਰ ਹਰਿਆਣੇ ਨੂੰ ਦੇਣ ਦੀ ਹਾਲੇ ਕਾਹਲੀ ਕੀਤੀ ਜਾ ਰਹੀ ਹੈ। ਹੁਣ ਵੀ ਸਿਆਸੀ ਢੰਗ ਦੇ ਨਾਲ, ਬੜੇ ਸ਼ਾਤਰਾਨਾ ਢੰਗ ਦੇ ਨਾਲ ਪੰਜਾਬ ਨੂੰ ਆਈਸੋਲੇਟ ਕੀਤਾ ਜਾਂਦਾ, ਹਮੇਸ਼ਾ ਪਾਣੀ ਦੇ ਮਸਲੇ ਨੂੰ ਲੈ ਕੇ। ਸਤਲੁਜ ਯਮੁਨਾ ਲਿੰਕ ਨਹਿਰ ਦੀ ਨੀਂਹ ਇੰਦਰਾ ਗਾਂਧੀ ਨੇ ਰੱਖੀ, ਬਰਨਾਲਾ ਸਰਕਾਰ ਨੇ ਇਹਦੀ ਉਸਾਰੀ ਸ਼ੁਰੂ ਕਰਵਾਈ ਤੇ ਉਸ ਦੀ ਰੋਕਣ ਦੀ ਜ਼ਿੰਮੇਵਾਰੀ ਜੁਝਾਰੂਆਂ ਨੇ ਨਿਭਾਈ। ਗੱਲ ਦੱਸਦੇ ਆ ਵੀ 23 ਜੁਲਾਈ 1990 ਦੀ ਹੈ। ਸਵੇਰ ਦੇ 10:30 ਵਜੇ ਸੀਗੇ। ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ SYL ਦੇ ਮੁੱਖ ਦਫ਼ਤਰ ਦੇ ਵਿੱਚ ਦਫ਼ਤਰੀ ਅਮਲਾ ਕੰਮਾਂ-ਕਾਰਾਂ ਦੇ ਵਿੱਚ ਰੁੱਝਿਆ ਹੋਇਆ ਸੀ। ਦੂਜੀ ਮੰਜ਼ਲ ਦੇ ਇੱਕ ਕਮਰੇ ਦੇ ਵਿੱਚ ਅਫਸਰਾਂ ਦੀ ਮੀਟਿੰਗ ਚੱਲ ਰਹੀ ਸੀ। ਇਸ ਮੌਕੇ 4 ਜੁਝਾਰੂ ਸਿੰਘ ਸਕੂਟਰਾਂ ਉੱਪਰ ਇਸ ਦਫ਼ਤਰ ਦੇ ਵਿੱਚ ਪਹੁੰਚਦੇ ਆ। ਦੂਜੀ ਮੰਜ਼ਿਲ ਤੇ ਪਹੁੰਚ ਕੇ ਉਹ ਕੀ ਦੇਖਦੇ ਆ ਕਿ ਮੂਹਰੇ ਸੇਵਾਦਾਰ ਭੋਲਾ ਪ੍ਰਸਾਦ ਖੜਿਆ ਹੁੰਦਾ ਹੈ। ਜਦੋਂ ਭੋਲਾ ਇਹਨਾਂ ਦੇ ਹੱਥਾਂ ਦੇ ਵਿੱਚ, ਸਿੰਘਾਂ ਦੇ ਹੱਥਾਂ ਦੇ ਵਿੱਚ ਸਲੈਂਸਰ ਲੱਗੇ ਪਿਸਤੌਲ ਵੇਖਦਾ ਤਾਂ ਉਹ ਘਬਰਾ ਜਾਂਦਾ ਤੇ ਪਿੱਛੇ ਨੂੰ ਭੱਜ ਕੇ ਇੱਕਦਮ ਦੂਜੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੰਦਾ। ਸਕਿੰਟਾਂ ਦੇ ਵਿੱਚ ਹੀ ਇਹ ਸਿੰਘ ਮੀਟਿੰਗ ਵਾਲੇ ਕਮਰੇ ਦੇ ਵਿੱਚ ਦਾਖਲ ਹੁੰਦੇ ਆ, ਜਿੱਥੇ SYL ਦੇ ਮੁੱਖ ਇੰਜੀਨੀਅਰ MS ਸੀਕਰੀ ਨੂੰ
ਗੋਲੀ ਮਾਰ ਦਿੱਤੀ ਜਾਂਦੀ ਹੈ ਤੇ ਅਵਤਾਰ ਸਿੰਘ ਔਲਖ ਵੀ ਜਿਹੜਾ ਕਿ ਨਿਗਰਾਨ ਇੰਜੀਨੀਅਰ ਸੀ, ਉਹ ਵੀ ਮਾਰਿਆ ਗਿਆ। ਸਾਰੇ ਸਿੰਘ ਬੜੇ ਆਰਾਮ ਦੇ ਨਾਲ ਦਫ਼ਤਰ ਦੇ ਵਿੱਚੋਂ ਨਿਕਲਦੇ ਆ ਤੇ ਉਸ ਤੋਂ ਬਾਅਦ ਫਿਰ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿ ਇਹ ਬਣਿਆ ਕੀ, ਇਹ ਸਾਡੇ ਨਾਲ ਹੋਇਆ ਕੀ ਹੈ। ਤਾਂ ਉਸ ਤੋਂ ਬਾਅਦ ਇਹ ਨਹੀਂ ਹੈ ਕਿ ਜਿਹੜੇ ਸਿੰਘ ਆ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਉਹ ਕਿਸੇ ਅਫਰਾ-ਤਫਰੀ ਦੇ ਵਿੱਚ ਨਿਕਲਦੇ ਆ, ਉਹ ਬੜੀ ਸ਼ਾਨ ਦੇ ਨਾਲ ਇੱਥੋਂ ਨਿਕਲਦੇ ਆ ਤੇ ਉਸ ਤੋਂ ਬਾਅਦ ਫਿਰ ਕੀ ਹੁੰਦਾ ਹੈ ਕਿ ਇਹ ਕਾਰਨਾਮਾ ਕਿਹਨੇ ਕੀਤਾ, ਇਸ ਗੱਲ ਦੀ ਚਰਚਾ ਚੱਲਦੀ ਹੈ। ਇਸ ਨਹਿਰ ਦੀ ਉਸਾਰੀ ਨੂੰ ਰੋਕਣ ਦੇ ਲਈ, ਜਿਹੜੀ ਨਹਿਰ ਪੰਜਾਬ ਦੇ ਹੱਥਾਂ ਹਿੱਕਾਂ ਨੂੰ ਡਾਕਾ ਮਾਰਨ ਵਾਲੀ ਸੀ, ਜਿਹੜੀ ਨਹਿਰ ਨੇ ਪੰਜਾਬ ਦੇ ਛਾਤੀ ਦੇ ਉੱਤੇ ਰੇਗਿਸਤਾਨ ਲਿਖ ਦੇਣਾ ਸੀਗਾ, ਜਿਹੜੀ ਨਹਿਰ ਨੇ ਇਹ ਕਹਿ ਦੇਣਾ ਸੀਗਾ ਜੇ ਨਿਕਲ ਜਾਂਦੀ, ਜੇ ਵਗ ਪੈਂਦੀ ਕਿ ਪੰਜਾਬੀਓ ਸਿੱਖੋ, ਉਹੀ ਝੱਲੋ, ਉਹੀ ਬਰਦਾਸ਼ਤ ਕਰੋ ਜੋ ਕੇਂਦਰ ਉੱਤੋਂ ਹੁਕਮ ਆ। ਇਹਨੂੰ ਭਾਣਾ ਮੰਨੋ। ਪਰ ਤੁਹਾਨੂੰ ਪਤਾ ਹੀ ਹੈ ਹਰੇਕ ਬੰਦਾ ਇਹਨਾਂ ਚੀਜ਼ਾਂ ਨੂੰ ਮੰਨਦਾ ਨਹੀਂ ਹੁੰਦਾ। ਪੰਜਾਬੀਆਂ ਦੀ ਤਸੀਰ ਹੀ ਇੱਕ ਵੱਖਰੀ ਹੈ, ਪੰਜਾਬੀਆਂ ਦੀ ਗੈਰਤ ਹੀ ਇੱਕ ਵੱਖਰੀ ਹੈ, ਪੰਜਾਬੀਆਂ ਦੀ ਅਣਖ ਹੀ ਇੱਕ ਵੱਖਰੀ ਹੈ। ਹੋਇਆ ਕਿ ਇਸ ਤੋਂ ਬਾਅਦ ਫਿਰ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਨਾਂ ਦਾ ਜ਼ਿਕਰ ਆਉਂਦਾ ਹੈ ਕਿ ਇਹ ਕਾਰਨਾਮਾ ਕਿਹਨੇ ਕੀਤਾ। ਪਤਾ ਲੱਗ ਜਾਂਦਾ ਹੈ ਕਿ ਬਲਵਿੰਦਰ ਸਿੰਘ ਜਟਾਣਾ ਤੇ ਉਹਨਾਂ ਦੇ ਨਾਲ ਭਾਈ ਜਗਤਾਰ ਸਿੰਘ ਪੰਜੋਲਾ, ਭਾਈ ਬਲਬੀਰ ਸਿੰਘ ਫੌਜੀ ਮਕਰੋੜ, ਭਾਈ ਹਰਮੀਤ ਸਿੰਘ ਭਾਊਵਾਲ ਇਸ ਕਾਰਵਾਈ ਦੇ ਵਿੱਚ ਉਹਦਾ ਸਾਥ ਦਿੰਦੇ ਆ। ਚਮਕੌਰ ਸਾਹਿਬ ਦੇ ਨਾਲ ਲੱਗਦੇ ਪਿੰਡ ਜਟਾਣੇ ਦਾ ਇਹ ਨੌਜਵਾਨ ਐਮਏ ਦੀ ਪੜ੍ਹਾਈ ਵਿੱਚ ਛੱਡ ਕੇ ਸਿੱਖ ਸੰਘਰਸ਼ ਦੇ ਵਿੱਚ ਕੁੱਦਿਆ ਸੀ। ਉਹਦੀ ਦ੍ਰਿੜਤਾ, ਲਗਨ, ਸਪਸ਼ਟਤਾ ਤੇ ਗੁਰਸਿੱਖੀ ਵਾਲਾ ਜੀਵਨ ਵੇਖ ਕੇ ਬੱਬਰ ਖਾਲਸਾ ਨੇ ਉਹਨੂੰ ਮਾਲਵੇ ਦਾ ਮੁਖੀ ਥਾਪਿਆ ਸੀ। ਭਾਈ ਸਾਹਿਬ ਦਾ ਕੱਦ ਦਰਮਿਆਨਾ ਸੀ ਤੇ ਖਾੜਕੂ ਸਫਾਂ ਦੇ ਵਿੱਚ ਉਹ ਹਰਮਨ ਪਿਆਰਾ ਬਹੁਤ ਸੀ। ਆਗੂ ਵਾਲੇ ਸਾਰੇ ਗੁਣ ਉਹਨਾਂ ਦੇ ਵਿੱਚ ਸੀਗੇ ਤੇ ਉਸ ਤੋਂ ਬਾਅਦ ਪੂਰੀ ਦ੍ਰਿੜਤਾ ਦੇ ਨਾਲ ਜਿਹੜਾ ਉਹਨਾਂ ਨੇ ਆਪਣੀ ਸਮਰਪਣ ਦੇ ਨਾਲ ਇਸ ਲਹਿਰ ਦੇ ਵਿੱਚ ਹਿੱਸਾ ਲਿਆ ਤੇ ਪਰ ਪੁਲਿਸ ਹੱਥ ਧੋ ਕੇ ਉਹਨਾਂ ਦੇ ਮਗਰ ਪੈ ਗਈ। ਉਹਨਾਂ ਦੇ ਪਰਿਵਾਰ ਨੂੰ ਹਰ ਰੋਜ਼ ਘੜੀਸਿਆ ਜਾਂਦਾ। ਸਰਕਾਰ ਨੇ ਉਹਨਾਂ ਦੇ ਸਿਰ 16 ਲੱਖ ਰੁਪਏ ਦਾ ਮੁੱਲ ਵੀ ਰੱਖ ਦਿੱਤਾ ਸੀ, 16 ਲੱਖ ਰੁਪਇਆ ਰੱਖ ਦਿੱਤਾ ਸੀ। ਪਰ ਇਹਨਾਂ ਗੱਲਾਂ ਦੀ ਸੂਰਮੇ ਕਿੱਥੇ ਖੌਫ ਖਾਂਦੇ ਆ। ਸੋ ਉਸ ਤੋਂ ਬਾਅਦ ਫਿਰ ਲਗਾਤਾਰ ਭਾਈ ਸਾਹਿਬ ਜਿਹੜੇ ਆ ਉਹਨਾਂ ਦੀ ਜਿਹੜੀ ਗੱਲ ਦੀ ਚਰਚਾ ਹੁੰਦੀ ਰਹਿੰਦੀ ਹੈ। ਪਰ ਆਪਾਂ SYL ਗੀਤ ਤੇ ਆਉਣੇ ਆ। SYL ਗੀਤ ਦੇ ਪੋਸਟਰ ਉੱਤੇ ਹੀ ਜਿਹੜਾ ਉਹ ਆ ਸਿੱਧੂ ਮੂਸੇਵਾਲਾ ਪ੍ਰੈਜ਼ੈਂਟ ਲਿਖਿਆ ਹੋਇਆ ਤੇ ਉਹਦੇ ਵਿੱਚ ਭਾਈ ਸਾਹਿਬ ਦੀ ਇੱਕ ਹੋਂਡਾ CT100 CT100 CD100 ਜਿਹੜਾ ਮੋਟਰਸਾਈਕਲ ਸੀਗਾ ਉਹਦੇ ਉੱਤੇ ਇੱਕ ਫੋਟੋ ਹੈ ਤੇ ਨਾਲ ਹੀ ਇਹ ਵੀ ਹੁਣ ਚਰਚਾ ਸੋਸ਼ਲ ਮੀਡੀਆ ਤੇ ਚੱਲ ਪਈ ਆ ਤੇ ਜਿਹੜੀ ਚਰਚਾ ਦੇ ਵਿੱਚ ਹੈ ਉਹ ਹੁਣ ਲੋਕ ਸੋਸ਼ਲ ਮੀਡੀਆ ਤੇ ਲਿਖ ਰਹੇ ਨੇ ਕਿ ਬਈ ਜਿਹੜੇ ਬਲਵਿੰਦਰ ਸਿੰਘ ਜਟਾਣਾ ਸੀ ਉਹ ਕੌਣ ਸੀਗੇ, ਉਹਨਾਂ ਦੇ ਬਾਰੇ ਹੁਣ ਸਰਚ ਕੀਤੀ ਜਾ ਰਹੀ ਹੈ ਤੇ ਸਾਡੀ ਨਵੀਂ ਪੀੜ੍ਹੀ ਇਹਨਾਂ ਚੀਜ਼ਾਂ ਨੂੰ ਹੁਣ ਜਾਣਨ ਲੱਗੀ ਹੈ। ਜਿਹੜੀਆਂ ਲਾਈਨਾਂ ਨੇ ਸਾਰੀਆਂ ਲਾਈਨਾਂ ਕਿਸੇ ਨੂੰ ਦੱਸਣੀਆਂ ਬੇਸ਼ੱਕ ਸੋਸ਼ਲ ਮੀਡੀਆ ਤੇ ਘੁੰਮ ਵੀ ਰਹੀਆਂ ਨੇ ਤਾਂ ਪਰ ਇਹ ਕਿਸੇ ਦੀ ਲਿਖਤ ਦੇ ਨਾਲ ਜਿਵੇਂ ਆਪਾਂ ਕਹਿ ਕੇ ਹਟੇ ਕਿ ਧਰੋ ਹੈ, ਮਾੜੀ ਗੱਲ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਕਲਮ ਨਹੀਂ ਰੁਕਣੀ, ਨਿੱਤ ਨਵਾਂ ਹੁਣ ਗਾਣਾ ਆਊ, ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਊ। ਇਹਨਾਂ ਸਤਰਾਂ ਨੇ ਪੰਜਾਬੀ ਸਫਾਂ, ਪੰਥਕ ਸਫਾਂ ਤੇ ਨਾਲੋਂ ਨਾਲ ਸਿੱਖ ਹਲਕਿਆਂ ਦੇ ਵਿੱਚ ਤਰਥੱਲੀ ਮਚਾ ਦਿੱਤੀ ਹੈ। ਇਹ ਸਤਰਾਂ ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦੇ ਗਾਣੇ SYL ਦੀਆਂ ਨੇ। SYL ਨੂੰ ਲੈ ਕੇ ਹੀ ਇਹ ਗਾਣਾ ਜਿਹੜਾ ਉਹ ਲਿਖਿਆ ਗਿਆ। ਦੂਜੇ ਪਾਸੇ ਹੰਸਰਾਜ ਹੰਸ ਦੇ ਬਾਰੇ ਵੀ ਇਹ ਗੱਲਾਂ ਲਗਾਤਾਰ ਘੁੰਮ ਰਹੀਆਂ ਨੇ, ਜਿਹਦੇ ਵਿੱਚ ਉਹਨਾਂ ਦੇ ਬਾਰੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਘੁੰਮ ਰਹੀ ਹੈ ਕਿ ਇਹ ਗਾਣਾ ਬੰਦੀ ਸਿੰਘਾਂ ਦਾ ਹੈ ਜਾਂ SYL ਦਾ, ਇਹਨੂੰ ਰਿਲੀਜ਼ ਨਾ ਕੀਤਾ ਜਾਵੇ। ਸੋ ਇਹਨਾਂ ਗੀਤਾਂ ਕਰਕੇ ਦੁਨੀਆ ਤੋਂ ਜਾ ਚੁੱਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ ਕੋਈ ਆਲੋਚਨਾ ਨਾ ਹੋਵੇ। ਇਹ ਬਹੁਤ ਹੀ ਸੰਵੇਦਨਸ਼ੀਲ ਮੁੱਦੇ ਆ ਤੇ ਇਹਨਾਂ ਦੇ ਹੱਲ ਦੀ ਜ਼ਿੰਮੇਵਾਰੀ ਸਰਕਾਰ ਤੇ ਛੱਡ ਦੇਣੀ ਚਾਹੀਦੀ ਹੈ। ਜੇਕਰ ਅਸੀਂ ਆਲੋਚਨਾ ਤੋਂ ਡਰੀ ਜਾਵਾਂਗੇ, ਫਿਰ ਤਾਂ ਆਲੋਚਨਾ ਤਾਂ ਜਦੋਂ ਅਸੀਂ ਰੇਡੀਓ ਤੇ ਖਬਰਾਂ ਕਰਾਂਗੇ ਉਦੋਂ ਵੀ ਹੋਊਗੀ। ਸੋ ਇਸ ਤਰ੍ਹਾਂ ਨਹੀਂ ਹੁੰਦਾ। ਇਹ ਜਿਹੜੇ ਬੰਦੇ ਆਲੋਚਨਾ ਤੋਂ ਡਰਨ ਵਾਲੇ ਬੰਦੇ ਕਦੇ ਮੁੱਦਿਆਂ ਦੀ ਗੱਲ ਨਹੀਂ ਕਰਦੇ। ਪਰ ਮਾੜਾ ਕੰਮ ਜਿਹੜੇ ਲੋਕ ਨੇ ਉਹਨਾਂ ਨੇ ਇਹ ਕੀਤਾ ਵੀ ਇਹ ਗਾਣਾ ਜਿਹੜਾ ਹੈ ਉਹ ਰਿਲੀਜ਼ ਹੋਣ ਤੋਂ ਪਹਿਲਾਂ ਜਿਹੜਾ ਉਹਨੂੰ ਲੀਕ ਕਰਤਾ ਤੇ ਲੀਕ ਕਰਕੇ ਉਹਨੂੰ ਫਿਰ ਜਿਹੜਾ ਹੈ ਉਹ ਹੁਣ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਚੱਕਤਾ। ਹਾਲਾਂਕਿ ਉਹਦੀ ਜਿਹੜੀ ਪੋਪੂਲੈਰਿਟੀ ਹੈ ਉਹਦੇ ਹਿਸਾਬ ਨਾਲ ਤਾਂ ਲੋਕ ਕਹਿ ਰਹੇ ਆ ਕਿ ਅਸੀਂ ਲੀਕ ਨਹੀਂ ਸੁਣਨਾ, ਅਸੀਂ ਜਦੋਂ ਗਾਣਾ ਰਿਲੀਜ਼ ਹੋਊਗਾ ਉਦੋਂ ਹੀ ਸੁਣਾਂਗੇ। ਤੇ ਆਪਾਂ SYL ਦੇ ਮਸਲੇ ਤੇ ਆਉਣੇ ਆ। SYL ਹੈ ਕੀ, ਤੁਹਾਨੂੰ ਸ਼ਾਰਟ ਦੇ ਵਿੱਚ ਹੀ ਦੱਸਦੇ ਹਾਂ। ਪੰਜਾਬ ਤੇ ਹਰਿਆਣਾ ਦੇ ਵਿੱਚ SYL ਨਹਿਰ ਦਾ ਮਸਲਾ ਜਿਹੜਾ ਉਹ ਇੱਕ ਵੱਖਰਾ ਮਸਲਾ ਤੇ ਪੰਜਾਬ ਦੇ ਪਾਣੀ ਤੇ ਪੰਜਾਬ ਦੇ ਜਜ਼ਬਾਤ ਨਾਲ ਜੁੜਿਆ ਮਸਲਾ ਹੈ। ਇਹਦੀ ਕੁੱਲ ਲੰਬਾਈ 1212 ਕਿਲੋਮੀਟਰ ਹੈ ਤੇ ਇਹਦੇ ਵਿੱਚੋਂ ਨਹਿਰ ਦਾ 91 ਕਿਲੋਮੀਟਰ ਹਿੱਸਾ ਹਰਿਆਣਾ ਤੇ 121 ਕਿਲੋਮੀਟਰ ਹਿੱਸਾ ਪੰਜਾਬ ਦੇ ਵਿੱਚ ਹੈ।
ਇਹ ਨੰਗਲ ਡੈਮ ਤੋਂ ਸ਼ੁਰੂ ਹੁੰਦੀ ਹੈ ਤੇ ਇਹਦਾ ਨਾਂ ਆਨੰਦਪੁਰ ਹਾਈਡਲ ਚੈਨਲ ਹੈ। ਚੈਨਲ ਦੇ ਵਿੱਚ ਪਾਣੀ ਕਰਤਾਰਪੁਰ ਸਾਹਿਬ ਤੱਕ ਜਾਂਦਾ ਤੇ ਉੱਥੋਂ ਡਾਇਵਰਟ ਹੋ ਕੇ ਸਤਲੁਜ ਦੇ ਵਿੱਚ ਡਿੱਗਦਾ ਹੈ। ਕੀਰਤਪੁਰ ਸਾਹਿਬ ਤੋਂ ਅੱਗੇ ਜਾ ਕੇ ਨਹਿਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਮੋਹਾਲੀ ਤੋਂ ਹੁੰਦੀ ਹੋਈ ਪਟਿਆਲਾ ਦੇ ਜਿਹੜੇ ਪਿੰਡ ਆ ਕਪੂਰੀ ਤੱਕ ਜਾਂਦੀ ਹੈ ਤੇ ਉੱਥੋਂ ਫਿਰ ਹਰਿਆਣੇ ਸਰਹੱਦ ਦੇ ਵਿੱਚ ਦਾਖਲ ਹੋ ਜਾਂਦੀ ਹੈ। 50 ਵਰ੍ਹਿਆਂ ਤੋਂ ਸਿਆਸਤ ਹੋ ਰਹੀ ਹੈ ਇਹਦੇ ਤੇ ਪੰਜਾਬ ਦੇ ਹਿੱਤਾਂ ਨੂੰ ਲੱਗੀ ਢਾਹ ਲੱਗਦੀ ਹੈ। 1966 ਦੀ ਗੱਲ ਹੈ ਜਦੋਂ ਹਰਿਆਣੇ ਦੀ ਵੰਡ ਤੋਂ ਬਾਅਦ ਭਾਰਤ ਸਰਕਾਰ ਨੇ ਪੁਨਰਗਠਨ ਐਕਟ ਦੇ ਤਹਿਤ 1966 ਦੀ ਧਾਰਾ 78 ਦੀ ਵਰਤੋਂ ਕੀਤੀ ਸੀ ਤੇ ਇਹਦਾ ਪੈਪਸੂ ਸਮੇਤ 50% ਹਿੱਸਾ ਜਿਹੜਾ ਉਹ 3.5 ਏਐਮ ਐਮਏਐਫ ਪਾਣੀ ਜਿਹੜਾ ਹਰਿਆਣੇ ਨੂੰ ਦਿੱਤਾ ਸੀ। 1955 ਦੇ ਵਿੱਚ ਪੰਜਾਬ ਨੂੰ ਮਿਲਿਆ ਸੀ। ਬਾਦਲ ਸਰਕਾਰ ਤੇ ਦੋਸ਼ ਹੈ ਕਿ ਉਸ ਵੇਲੇ ਦੀ ਕੇਂਦਰ ਸਰਕਾਰ ਵੱਲੋਂ ਪੁਨਰਗਠਨ ਦੀ ਧਾਰਾ 78 ਦੀ ਵਰਤੋਂ ਕਰਨਾ ਗੈਰ ਸੰਵਿਧਾਨਕ ਸੀ ਤੇ ਇਸ ਸੰਵਿਧਾਨ ਨੂੰ ਉਲੰਘ ਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਹਿੱਤਾਂ ਤੇ ਡਾਕਾ ਮਾਰ ਕੇ ਪੰਜਾਬ ਨੂੰ ਪਾਣੀ ਦੇ ਮਸਲੇ ਦੇ ਵਿੱਚ ਲਤਾੜ ਕੇ ਹਰਿਆਣੇ ਨੂੰ ਪਾਣੀ ਦੇਣ ਦਾ ਰਾਹ ਪੱਧਰਾ ਕਰ ਲਿਆ ਸੀ। 1976 ਦੇ ਵਿੱਚ ਐਸਵਾਈਐਲ ਦੀ ਨਿਰਮਾਣ ਸ਼ੁਰੂ ਕੀਤਾ ਗਿਆ। ਸ਼ੁਰੂ ਕੀਤੀ ਗਈ ਨਿਰਮਾਣ 1981 ਦੇ ਵਿੱਚ ਸਮਝੌਤੇ ਤੋਂ ਮਗਰੋਂ ਹੁੰਦਾ ਹੈ। ਪੰਜਾਬ ਨੇ ਹਰਿਆਣੇ ਤੋਂ 18 ਨਵੰਬਰ ਨੂੰ 76 ਕਰੋੜ ਰੁਪਈਆ ਵੀ ਲਿਆ। 1977 ਨੂੰ ਪੰਜਾਬ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਗਈ ਪਰ ਨਿਰਮਾਣ ਦਾ ਕੰਮ ਜਿਹੜਾ ਉਹ ਸ਼ੁਰੂ ਨਹੀਂ ਹੋ ਸਕਿਆ। 1979 ਦੇ ਵਿੱਚ ਹਰਿਆਣਾ ਨਿਰਮਾਣ ਨਾ ਸ਼ੁਰੂ ਹੋਣ ਕਰਕੇ ਸੁਪਰੀਮ ਕੋਰਟ ਚਲਾ ਗਿਆ ਜਿਸ ਦੇ ਵਿੱਚ ਨਿਰਮਾਣ ਸੰਬੰਧੀ ਦਿਸ਼ਾ ਨਿਰਦੇਸ਼ਾਂ ਦੀ ਮੰਗ ਕੀਤੀ। ਉਧਰ ਬਾਦਲ ਨੇ 11 ਜੁਲਾਈ 1979 ਨੂੰ ਪੁਨਰਗਠਨ ਐਕਟ ਦੀ ਧਾਰਾ 78 ਨੂੰ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ। 1980 ਦੇ ਵਿੱਚ ਪੰਜਾਬ ਸਰਕਾਰ ਬਰਖਾਸਤ ਹੋ ਗਈ। ਉਸ ਤੋਂ ਬਾਅਦ 1981 ਦੇ ਵਿੱਚ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ, ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਭਜਨ ਲਾਲ ਤੇ ਰਾਜਸਥਾਨ ਦੇ ਮੁੱਖ ਮੰਤਰੀ ਸ਼ਿਵਚਰਨ ਮਾਥੁਰ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਜੂਦਗੀ ਦੇ ਵਿੱਚ ਦਸੰਬਰ 1981 ਨੂੰ ਐਸਵਾਈਐਲ ਦੇ ਨਿਰਮਾਣ ਦਾ ਫੈਸਲਾ ਲੈ ਕੇ ਸਮਝੌਤਾ ਕੀਤਾ। ਉਸ ਤੋਂ ਬਾਅਦ 1982 ਦੀ ਗੱਲ ਆ ਜਦੋਂ ਇੰਦਰਾ ਗਾਂਧੀ ਨੇ ਸਰਹੱਦ ਤੇ ਪਟਿਆਲੇ ਦੇ ਪਿੰਡ ਕਪੂਰੀ ਦੇ ਵਿੱਚ ਟੱਕ ਲਾ ਕੇ ਨਹਿਰ ਦਾ ਨਿਰਮਾਣ ਸ਼ੁਰੂ ਕੀਤਾ। ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਐਸਵਾਈਐਲ ਦੀ ਖੁਦਾਈ ਦੇ ਵਿੱਚ ਮੋਰਚਾ ਲਾ ਦਿੱਤਾ। ਐਸਵਾਈਐਲ ਦੇ ਵਿੱਚ ਜਿਹੜਾ ਇਹ ਟੱਕ ਲਾਇਆ ਸੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਕਈ ਫੜਾ ਕੇ ਇੰਦਰਾ ਗਾਂਧੀ ਤੋਂ ਇਹ ਟੱਕ ਲਵਾਇਆ ਸੀਗਾ। ਉਸ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਫਿਰ ਜ਼ਿਕਰ ਕਰ ਰਹੇ ਸੀਗੇ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦਾ ਤੇ ਇਹ ਕਤਲ ਹੁੰਦਾ। ਉਸ ਤੋਂ ਬਾਅਦ 30 ਮਜ਼ਦੂਰਾਂ ਦਾ ਵੀ ਕਤਲ ਹੁੰਦਾ 1988 ਦੇ ਲਾਗੇ-ਛਾਗੇ ਤੇ 3 ਜੁਲਾਈ ਦੀ ਘਟਨਾ ਜਦੋਂ 1990 ਦੇ ਵਿੱਚ ਭਾਈ ਬਲਵਿੰਦਰ ਸਿੰਘ ਜਟਾਣਾ ਦੇ ਨਾਲ ਜਿਹੜੇ ਭਾਈ ਸਾਹਿਬ ਹੋਰ ਹੁੰਦੇ ਆ ਸਿੰਘ, ਉਹਨਾਂ ਨੇ ਫਿਰ 2 ਇੰਜੀਨੀਅਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ। ਫਿਰ ਉਹ ਦਿਨ ਆਉਂਦਾ ਤੇ ਆਹ ਦਿਨ ਜਾਂਦਾ। ਉਸ ਤੋਂ ਬਾਅਦ ਫਿਰ ਨਹਿਰ ਦੇ ਵਿੱਚ ਨਿਰਮਾਣ ਕਾਰਜ ਸ਼ੁਰੂ ਨਹੀਂ ਹੋ ਸਕੇ। ਜਿਹੜਾ ਆਪਾਂ ਬਾਦਲ ਤੇ ਕੈਪਟਨ ਦਾ ਵਿੱਚ ਜ਼ਿਕਰ ਕੀਤਾ, ਉਹ ਤਾਂ ਕੀਤਾ ਹੈ ਵੀ 78 ਦੇ ਵਿੱਚ ਪਹਿਲਾ ਨੋਟੀਫਿਕੇਸ਼ਨ ਬਾਦਲ ਨੇ ਜਾਰੀ ਕੀਤਾ ਸੀ ਤੇ ਬਾਦਲ ਉਸ ਸਮੇਂ ਹਰਿਆਣਾ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦੇ ਕਰੀਬੀ ਸੀਗੇ। ਜ਼ਮੀਨ ਦੇ ਲਈ 3 ਕਰੋੜ ਰੁਪਏ ਦਾ ਪਹਿਲਾ ਚੈੱਕ ਵੀ ਲਿਆ ਸੀ। 1978 ਦੇ ਵਿੱਚ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਬਾਦਲ ਨੇ ਇੰਦਰਾ ਗਾਂਧੀ ਦੇ ਉਸ ਅਵਾਰਡ ਦਾ ਵਿਰੋਧ ਕੀਤਾ ਸੀ ਜਿਸ ਦੇ ਵਿੱਚ ਹਰਿਆਣੇ ਨੂੰ ਪੰਜਾਬ ਦੇ ਬਰਾਬਰ ਸਰਪਲਸ ਪਾਣੀ ਦਾ ਹਿੱਸਾ ਦੇ ਦਿੱਤਾ ਸੀ। ਹਰਿਆਣੇ ਜਾਣ ਵਾਲੇ ਪਾਣੀ ਦੀ ਧਾਰਾ 9 ਰੱਦ ਕੀਤੀ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕੀ ਕੀਤਾ, ਉਹਨਾਂ ਨੇ ਧਾਰਾ 9 ਜਿਸ ਦੇ ਤਹਿਤ ਪਾਣੀ ਜਾਂਦਾ ਉਹ ਰੱਦ ਤਾਂ ਕਰ ਦਿੱਤੀ ਸੀ ਪਰ ਧਾਰਾ 5 ਜਿਹਦੇ ਤਹਿਤ ਰਾਜਸਥਾਨ ਨੂੰ ਪਾਣੀ ਜਾਂਦਾ ਉਹ ਧਾਰਾ ਜਿਉਂ ਦੀ ਤਿਉਂ ਰਹੀ। 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣੇ ਮੈਨੀਫੈਸਟੋ ਦੇ ਵਿੱਚ ਵਾਅਦਾ ਕਰਦਾ ਹੈ ਕਿ ਸਰਕਾਰ ਬਣਨ ਤੇ ਅਸੀਂ ਧਾਰਾ 5 ਨੂੰ ਵੀ ਰੱਦ ਕਰਾਂਗੇ ਪਰ 2012 ਦੇ ਵਿੱਚ ਅਕਾਲੀ ਦਲ ਰਿਪੀਟ ਵੀ ਹੁੰਦਾ ਪਰ ਧਾਰਾ 5 ਕਦੋਂ ਰੱਦ ਕੀਤੀ ਹੈ ਅਕਾਲੀ ਇਸ ਬਾਰੇ ਸਾਨੂੰ ਆ ਕੇ ਦੱਸ ਸਕਦੇ ਨੇ। ਹੁਣ ਉਸ ਤੋਂ ਬਾਅਦ ਫਿਰ ਬਾਦਲ ਸਾਹਿਬ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਨੂੰ ਜ਼ਮੀਨਾਂ ਵੀ ਜਿਹੜੀਆਂ ਉਹ ਵਾਪਸ ਕਰਾਂਗੇ। ਇਹ ਗੱਲਾਂ 70 ਦੇ ਦਹਾਕੇ ਦੀਆਂ ਨੇ। 70 ਦੇ ਦਹਾਕੇ ਦੀ ਜੇਕਰ ਪੰਜਾਬ ਦੀ ਸਿਆਸਤ ਨੂੰ ਤੁਸੀਂ ਸਮਝਣਾ ਤਾਂ ਤੁਹਾਨੂੰ ਗੌਰ ਦੇ ਨਾਲ ਇੰਦਰਾ ਗਾਂਧੀ ਦੀ ਸਿਆਸਤ, ਉਸ ਤੋਂ ਬਾਅਦ ਪੈਪਸੂ ਤੋਂ ਬਾਅਦ 1966 ਤੋਂ ਬਾਅਦ ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਸਿਆਸਤ ਤੇ ਇਹਦੇ ਦਰਮਿਆਨ ਗਿਆਨੀ ਜੈਲ ਸਿੰਘ ਤੇ ਕਾਂਗਰਸ ਦੀ ਪੰਜਾਬ ਦੀ ਸਿਆਸਤ ਨੂੰ ਗੌਰ ਦੇ ਨਾਲ ਦੇਖਣਾ ਤੇ ਪੜ੍ਹਨਾ ਪਊਗਾ। ਇਹ ਐਸਵਾਈਐਲ ਤੇ ਨਜ਼ਰ ਜਿਹੜੇ ਰੱਖਦੇ ਆ ਬੰਦੇ, ਜਿਹੜੇ ਇਹਨਾਂ ਦੇ ਅੰਕੜੇ ਇਕੱਠੇ ਕਰਦੇ ਆ, ਉਹ ਕਹਿੰਦੇ ਵੀ ਇੱਕ ਵਾਰੀ ਤਾਂ ਇਹ ਵੀ ਤੈਅ ਹੋ ਗਿਆ ਸੀਗਾ ਵੀ ਨੀਂਹ ਪੱਥਰ ਹਰਿਆਣੇ ਦੇ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਦੇ ਨਾਲ ਖੁਦ ਪ੍ਰਕਾਸ਼ ਸਿੰਘ ਬਾਦਲ ਰੱਖਣਗੇ। ਉਸ ਤੋਂ ਬਾਅਦ ਕੀ ਹੁੰਦਾ ਹੈ
ਕਿ ਇਸ ਗੱਲ ਦੀ ਜਾਣਕਾਰੀ ਜਦੋਂ ਅਕਾਲੀ ਨੇਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਨੂੰ ਮਿਲੀ, ਤਾਂ ਉਹਨਾਂ ਨੇ ਬਾਦਲ ਨੂੰ ਰੋਕ ਦਿੱਤਾ। ਉਹ ਕਹਿੰਦੇ, ਬਾਦਲ ਸਾਹਿਬ, ਕਿਉਂ ਅੱਗ ਦੇ ਵਿੱਚ ਹੱਥ ਪਾਉਣੇ ਤੁਸੀਂ? ਕਿਉਂ ਚੌਧਰੀ ਦੇਵੀ ਲਾਲ ਦੇ ਨਾਲ ਖੜ ਕੇ ਪੰਜਾਬ ਦੇ ਪਾਣੀਆਂ ਨੂੰ ਢਾਹ ਲਾਉਣੇ ਆ? ਕਿਉਂ ਅਕਾਲੀ ਦਲ ਦਾ ਬੇੜਾ ਗਰਕ ਕਰਨ ਜਾ ਰਹੇ ਆ? ਨੀਂਹ ਪੱਥਰ ਨਹੀਂ ਰੱਖਿਆ ਗਿਆ ਤੇ ਹਰਿਆਣਾ ਫਿਰ ਸੁਪਰੀਮ ਕੋਰਟ 'ਚ ਚਲਾ ਗਿਆ। ਬਾਅਦ ਦੇ ਵਿੱਚ ਪੰਜਾਬ ਨੂੰ ਵੀ ਸੁਪਰੀਮ ਕੋਰਟ ਜਾਣਾ ਪਿਆ। ਇਹ ਵੀ ਪਤਾ ਲੱਗਦਾ ਵੀ ਐਸਵਾਈਐਲ ਦੇ ਇਵਜ਼ ਦੇ ਵਿੱਚ ਚੌਧਰੀ ਦੇਵੀ ਲਾਲ ਨੇ ਬਾਦਲ ਪਰਿਵਾਰ ਨੂੰ ਗੁੜਗਾਉਂ ਵਾਲੀ ਜ਼ਮੀਨ ਦਿੱਤੀ ਸੀ। ਅੱਜ ਵੀ ਉੱਥੇ ਬਾਦਲ ਪਰਿਵਾਰ ਦਾ ਦੱਸਦੇ ਹੋਟਲ ਬਣਿਆ ਹੋਇਆ। ਖੈਰ, ਪਰ ਜਿਹੜੀ ਗੱਲ ਨੁਕਤਾ ਉਠਾਉਣ ਵਾਲਾ ਸੀ, ਉਹ ਨੁਕਤਾ ਸ਼ਾਇਦ ਕਿਸੇ ਵੀ ਪੰਜਾਬੀ ਨੇ ਉਠਾਉਣ ਦੀ ਖੇਚਲ ਨਹੀਂ ਕੀਤੀ, ਜਾਂ ਕਹਿ ਲਓ ਕਿ ਕੁਝ ਉਠਾਉਂਦੇ ਵੀ ਰਹੇ ਲੋਕ। ਕੁਝ ਲੋਕ ਹਾਲੇ ਵੀ ਆਪਾਂ ਜਿਨ੍ਹਾਂ ਨੂੰ ਪੜ੍ਹਦੇ ਰਹਿੰਦੇ ਹਾਂ, ਬੜੀ ਬੇਬਾਕੀ ਦੇ ਨਾਲ ਪੰਜਾਬ ਦੇ ਪਾਣੀਆਂ ਤੇ ਲਿਖਦੇ ਨੇ। ਬੜੀ ਬੇਬਾਕੀ ਦੇ ਨਾਲ ਪੰਜਾਬ ਦੇ ਪਾਣੀਆਂ ਤੇ ਬੋਲਦੇ ਨੇ, ਔਰ ਬਕਾਇਦਾ ਉਹ ਤਰਕ ਦੇ ਆਧਾਰ ਤੇ ਬੋਲਦੇ ਨੇ। ਤਾਂ ਜਿਹੜਾ ਉਹਨਾਂ 'ਚ ਤਰਕ ਆ, ਉਹ ਇੱਕ ਇਹ ਵੀ ਹੈ ਕਿ ਰਾਜੀਵ ਲੌਂਗੋਵਾਲ ਸਮਝੌਤੇ ਦੇ ਤਹਿਤ ਸੁਪਰੀਮ ਕੋਰਟ ਦੇ ਜਸਟਿਸ ਬਾਲਾ ਕ੍ਰਿਸ਼ਨ ਇਰਾਡੀ ਦੀ ਅਗਵਾਈ ਦੇ ਵਿੱਚ ਇਰਾਡੀ ਟ੍ਰਿਬਿਊਨਲ ਵੀ ਇਸ ਝਗੜੇ ਨੂੰ ਹੱਲ ਨਹੀਂ ਕਰ ਸਕਿਆ। ਉਹਨਾਂ ਦੇ ਨਾਲ ਜਸਟਿਸ ਏ.ਐਮ. ਅਹਿਮਦੀ ਵੀ ਸੀਗੇ ਤੇ ਜਸਟਿਸ ਪੀ.ਸੀ. ਬਾਲਾ ਕ੍ਰਿਸ਼ਨ ਵੀ ਜਿਹੜੇ ਸੀ ਉਹ ਮੈਂਬਰ ਸੀਗੇ ਕਮਿਸ਼ਨ ਦੇ ਵਿੱਚ। 1987 ਦੇ ਵਿੱਚ ਟ੍ਰਿਬਿਊਨਲ ਨੇ ਅੰਤਰਿਮ ਰਿਪੋਰਟ ਜ਼ਰੂਰ ਦਿੱਤੀ, ਪਰ ਫਾਈਨਲ ਰਿਪੋਰਟ ਅਗਲੇ 24 ਸਾਲਾਂ ਤੱਕ ਨਹੀਂ ਆਈ। 30 ਦਸੰਬਰ 2010 ਨੂੰ ਜਸਟਿਸ ਇਰਾਡੀ ਦਾ ਦੇਹਾਂਤ ਹੋ ਗਿਆ। ਮਾਮਲਾ ਅਜੇ ਤੱਕ ਜਿਹੜਾ ਉਹ ਸੁਲਝ ਨਹੀਂ ਸਕਿਆ। ਅਜੇ ਤੱਕ ਵੀ ਪੰਜਾਬ ਜਿਹੜਾ ਉਹ ਆਪਣਾ ਪੱਖ ਰੱਖ ਦਿੰਦਾ ਹੈ, ਪਰ ਫਿਰ ਵੀ ਪੰਜਾਬ ਦੇ ਪੱਲੇ ਕੁਛ ਨਹੀਂ ਪਿਆ। ਹਲੇ ਤੱਕ ਇਹ ਮੁੱਦਾ ਜਿਹੜਾ ਜਿਉਂਦਾ ਤਿਉਂ ਖੜਾ, ਜਾਂ ਇਹ ਕਹਿ ਲਓ ਕਿ ਹੁਣ ਤਾਂ ਕੁਛ ਕੁ ਕਾਨੂੰਨੀ ਨੁਕਤਿਆਂ ਦੇ ਵਿੱਚ ਪੰਜਾਬ ਜਿਹੜਾ ਹੈ, ਉਹਦੇ ਬਾਰੇ ਕਿਹਾ ਜਾਂਦਾ ਕਿ ਪੰਜਾਬ ਸੰਵਿਧਾਨਕ ਬਦਲਾਂ ਦੇ ਮਾਮਲੇ ਦੇ ਵਿੱਚ ਪਛੜ ਗਿਆ ਕਿਤੇ ਨਾ ਕਿਤੇ। ਦੂਜੀ ਗੱਲ ਇਹ ਹੈ ਕਿ ਜਿਹੜਾ 1966 ਦੇ ਵਿੱਚ ਜਦੋਂ ਹਰਿਆਣਾ ਬਣਿਆ ਸੀ, ਉਦੋਂ ਤੋਂ ਲੈ ਕੇ ਪਾਣੀ ਦੇ ਮਾਮਲੇ ਸੁਪਰੀਮ ਕੋਰਟ ਦੇ ਵਿੱਚ ਲਟਕ ਰਹੇ ਆ, ਔਰ ਖੈਰ ਇਹ ਲਟਕਦੇ ਰਹਿਣਗੇ, ਕਿਉਂਕਿ ਹਰਿਆਣੇ ਦੀ ਸਿਆਸਤ ਤੁਹਾਨੂੰ ਯਾਦ ਹੋਣਾ, ਪਿਛਲੇ ਦਿਨੀ ਹਰਿਆਣੇ ਦੀ ਸਿਆਸਤ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਰਾਜ ਸਭਾ ਮੈਂਬਰ ਨੇ ਗੁਪਤਾ ਜੀ, ਉਹਨਾਂ ਨੇ ਇੱਕ ਬਿਆਨ ਦੇ ਦਿੱਤਾ ਸੀਗਾ ਚੰਡੀਗੜ੍ਹ ਤੇ ਐਸਵਾਈਐਲ ਨੂੰ ਲੈ ਕੇ। ਉਸ ਬਿਆਨ ਤੋਂ ਬਾਅਦ ਫਿਰ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਪਿਆ ਸੀਗਾ ਕਿ ਨਹੀਂ, ਅਸੀਂ ਪਾਣੀ ਵੀ ਨਹੀਂ ਦੇਣਾ, ਜਿਹੜਾ ਸਾਡਾ ਹੱਕ ਹੈ, ਤੇ ਅਸੀਂ ਜਿਹੜਾ ਚੰਡੀਗੜ੍ਹ ਵੀ ਉਹ ਮਤਾ ਪਾਉਣਾ ਪਿਆ ਸੀ ਵਿਧਾਨ ਸਭਾ ਦੇ ਵਿੱਚ ਬੁਲਾ ਕੇ। ਇਹਨਾਂ ਦੇ ਵਿੱਚ ਹਰਿਆਣੇ ਨੂੰ 1.3 ਐਮਐਫ ਦਾ ਪਾਣੀ ਜਿਹੜਾ ਦੇਣ ਦਾ ਮਸਲਾ ਅਹਿਮ ਹੈ, ਜਿਹਦੇ ਲਈ ਐਸਵਾਈਐਲ ਬਣਾਈ ਗਈ ਸੀ। ਇਸ ਤਰੀਕੇ ਨਾਲ ਸਤਲੁਜ, ਬਿਆਸ ਤੇ ਰਾਵੀ ਦੇ ਵਿੱਚ ਪਾਣੀ ਦੀ ਕਮੀ ਆਈ, ਉਹਦੇ ਵੱਲ ਕਿਸੇ ਦਾ ਧਿਆਨ ਹੀ ਨਹੀਂ ਗਿਆ। ਪੰਜਾਬ ਇਰੀਗੇਸ਼ਨ ਦੇ ਸਾਬਕਾ ਮੁਖੀ ਇੰਜੀਨੀਅਰ ਏ.ਐਸ. ਦੁਲਟ ਕਹਿੰਦੇ ਆ ਵੀ ਐਸਵਾਈਐਲ ਬਣਾਉਣ ਦੀ ਹੁਣ ਕੋਈ ਤੁਕ ਹੀ ਨਹੀਂ ਬਣਦੀ, ਕਿਉਂਕਿ ਪਾਣੀ ਦੀ ਉਪਲਬਧਤਾ 40 ਲੱਖ ਏਕੜ ਫੁੱਟ ਤੋਂ ਘੱਟ ਹੋ ਚੁੱਕੀ ਹੈ। ਜੇਕਰ ਨਵੇਂ ਸਿਰੇ ਤੋਂ ਨਹਿਰ ਬਣਾ ਵੀ ਦਿੱਤੀ, ਤਾਂ ਇਹਦੇ 'ਚ ਪਾਣੀ ਛੱਡਿਆ ਕਿੱਥੋਂ ਜਾਊਗਾ? ਤੇ ਨਾਲ ਉਹ ਇਹ ਵੀ ਦੱਸਦੇ ਆ ਵੀ ਜਦੋਂ ਸੰਬੰਧਿਤ ਸੂਬਿਆਂ ਦੇ ਵਿੱਚ 1981 ਦੇ ਵਿੱਚ ਪਾਣੀ ਦਾ ਬਟਵਾਰਾ ਹੋਇਆ ਸੀ, ਵੰਡ ਹੋਈ ਸੀ, ਤਾਂ ਮੰਨਿਆ ਗਿਆ ਸੀਗਾ ਕਿ ਪਾਣੀ ਦੀ ਉਪਲਬਧਤਾ 171.70 ਲੱਖ ਏਕੜ ਫੁੱਟ ਹੈ। ਹੁਣ ਪਾਣੀ ਘਟ ਗਿਆ ਤੇ ਇਹਦੇ ਵਿੱਚ 11 ਲੱਖ ਏਕੜ ਫੁੱਟ ਪਾਣੀ ਕਿੱਥੋਂ ਦੇਵਾਂਗੇ? ਜੇਕਰ ਦਿੱਤਾ ਗਿਆ ਤਾਂ ਪੰਜਾਬ ਦੀ 9 ਲੱਖ ਏਕੜ ਜਿਹੜੀ ਜ਼ਮੀਨ ਆ ਉਹ ਬੰਜਰ ਹੋ ਜਾਊਗੀ, ਜਿੱਥੇ ਪਹਿਲਾਂ ਹੀ ਸ਼ੋਰੇ ਦੀ ਜਿਹੜੀ ਮਾਤਰਾ ਉਹ ਜ਼ਿਆਦਾ ਹੈ, ਜਿਹੜੀ ਕਿ ਇਰੀਗੇਸ਼ਨ ਦੇ ਕਾਬਲ ਨਹੀਂ ਹੈ। ਹੁਣ ਐਸਵਾਈਐਲ ਬਣਦੀ ਹੈ ਤਾਂ ਇਹਦੇ ਤੇ 1500 ਕਰੋੜ ਰੁਪਇਆ ਖਰਚ ਹੋਊਗਾ। ਉਹ ਇਹ ਵੀ ਗੱਲ ਕਹਿੰਦੇ ਨੇ ਕਿ ਪਹਿਲਾਂ ਪਾਣੀ ਮਾਪਿਆ ਜਾਵੇ, ਜਿਹੜੇ ਪਾਣੀ ਦੇ ਨਾਲ ਇਹ ਪਮੈਸ਼ ਹੋਈ ਸੀ, ਤੇ ਜੇਕਰ ਪਾਣੀ ਮਾਪੇ ਗਏ ਤਾਂ ਸ਼ਾਇਦ ਹੋ ਸਕਦਾ ਹੈ ਕਿ ਪੰਜਾਬ ਨੂੰ ਇਸ ਮਸਲੇ ਦੇ ਵਿੱਚ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਰਾਹਤ ਮਹਿਸੂਸ ਹੋਵੇ। ਤੇ ਜ਼ਿਆਦਾ ਦੂਜੀ ਜਿਹੜੀ ਗੱਲ ਆ ਉਹ ਇਹ ਹੈ ਕਿ ਰਿਪੇਰੀਅਨ ਲਾਅ ਦੇ ਮੁਤਾਬਕ ਜਦੋਂ ਵੀ ਜਿਹੜੀ ਦੂਜੀਆਂ ਸ਼ਿਖਾਵਾਂ ਹੁੰਦੀਆਂ ਨੇ, ਤਾਂ ਉਹਨਾਂ ਨੂੰ ਪਹਿਲਾਂ ਜਿਹੜਾ ਪਾਣੀ ਦਿੱਤਾ ਜਾਂਦਾ, ਉਹ ਤਾਂ ਦਿੱਤਾ ਜਾਂਦਾ ਕਿ ਪਹਿਲਾਂ ਰਿਪੇਰੀਅਨ ਸਟੇਟ ਕੋਲੇ ਪਹਿਲਾਂ ਪਾਣੀ ਦੀ ਪਮੈਸ਼ ਹੁੰਦੀ ਹੈ, ਫਿਰ ਰਿਪੇਰੀਅਨ ਸਟੇਟ ਦਾ ਜਿੰਨਾ ਹੱਕ ਬਣਦਾ ਓਨਾ ਹੱਕ ਉਹਨੂੰ ਦਿੱਤਾ ਜਾਂਦਾ। ਫਿਰ ਉਸ ਤੋਂ ਬਾਅਦ ਜਿਹੜੀਆਂ ਦੂਜੀਆਂ ਸਟੇਟਸ ਉਹਦੇ 'ਚੋਂ ਬਣੀਆਂ ਹੁੰਦੀਆਂ, ਉਹਨਾਂ ਨੂੰ ਫਿਰ ਪਾਣੀ ਜਿਹੜਾ ਉਹ ਦਿੱਤਾ ਜਾਂਦਾ। ਤਾਂ ਐਸਵਾਈਐਲ ਦੀ ਬਾਬਤ ਆਪਾਂ ਪਹਿਲਾਂ ਵੀ ਪੰਜਾਬੀ ਰੇਡੀਓ ਯੂਐਸਏ ਤੇ ਜਾ ਕੇ, ਜੇਕਰ ਤੁਸੀਂ ਫੇਸਬੁੱਕ ਪੇਜ ਤੇ ਜਾ ਕੇ ਸਕਰੋਲ ਕਰੋਗੇ ਤਾਂ ਇਹਦੀ ਬਾਬਤ ਬੜੀ ਇੱਕ ਰਿਪੋਰਟ ਜਿਹੜੀ ਹੈ, ਤਫਸੀਲ ਪੂਰਵਕ ਰਿਪੋਰਟ ਜਿਹੜੀ ਹੈ ਤੁਹਾਨੂੰ ਉੱਥੇ ਮਿਲ ਜੂਗੀ, ਜਿਸ ਰਿਪੋਰਟ ਦੇ ਵਿੱਚ ਬਕਾਇਦਾ ਸਨ ਲਿਖ ਕੇ, ਬਕਾਇਦਾ ਇਹ ਦੱਸ ਕੇ ਕਿ ਕਿੰਨੇ ਏਐਮਐਫ ਜਿਹੜਾ ਐਮਏਐਫ ਉਹ ਪਾਣੀ ਇਸ ਵੇਲੇ ਪੰਜਾਬ ਨੂੰ ਚਾਹੀਦਾ ਹੈ, ਤੇ ਕਿੰਨੇ ਪਾਣੀ ਦੀ ਪਮੈਸ਼ ਜਿਹੜੀ ਹੈ ਹੋਣੀ ਚਾਹੀਦੀ ਹੈ। ਜਿਹੜੇ ਪਾਣੀਆਂ ਦੇ ਮਾਹਰ ਨੇ ਉਹ ਬੜੀ ਬੇਬਾਕੀ ਦੇ ਨਾਲ ਇਹ ਗੱਲ ਕਹਿੰਦੇ ਨੇ ਕਿ ਇਹ ਜਿਹੜਾ ਪਾਣੀ ਦੀ ਪਮੈਸ਼ ਹੋਣ ਤੋਂ ਬਾਅਦ ਹੀ ਇਸ ਗੱਲ ਦਾ ਫੈਸਲਾ ਹੋਵੇ ਕਿ ਪਾਣੀ ਅਸਲ ਦੇ ਵਿੱਚ ਹਰਿਆਣੇ ਦਾ
ਕਿੰਨਾ ਕੁ ਹੱਕ ਬਣਦਾ ਤੇ ਜੇਕਰ ਪਮੈਸ਼ ਹੋਈ ਤਾਂ ਇਹਦੇ ਵਿੱਚੋਂ ਜੇਕਰ ਪਮੈਸ਼ ਸਹੀ ਨੀਤੀ ਨਾਲ ਕਿਉਂਕਿ ਇੱਕ ਨੀਤੀ ਹੈ ਨਾ ਜਿਹਦੇ ਤਹਿਤ ਪੰਜਾਬ ਦੇ ਨਾਲ ਕਾਣੀ ਵੰਡ ਕੀਤੀ ਜਾਂਦੀ ਹੈ ਆਪਾਂ ਦੇਖਦੇ ਹਾਂ ਤਾਂ ਜੇਕਰ ਸਹੀ ਮਨਸੂਬੇ ਦੇ ਨਾਲ ਪਮੈਸ਼ ਹੁੰਦੀ ਹੈ ਤਾਂ ਹੋ ਸਕਦਾ ਹੈ ਕਿ SYL ਨੂੰ ਵਗਾਉਣ ਦੀ ਲੋੜ ਨਾ ਪਵੇ। SYL ਜਿਹੜੀ ਆ ਉਹਦੀ ਚਰਚਾ ਹੁਣ ਤਾਂ ਛਿੜੀ ਹੈ ਕਿਉਂਕਿ ਸਿੱਧੂ ਮੂਸੇਵਾਲੇ ਦਾ SYL ਗੀਤ ਆ ਰਿਹਾ ਹੈ। ਸਿੱਧੂ ਮੂਸੇਵਾਲਾ ਕੌਣ ਹੈ ਇਹਦੇ ਬਾਰੇ ਦੱਸਣ ਦੀ ਜ਼ਰੂਰਤ ਨਹੀਂ ਹੈ, ਪਰ ਮਾੜੀ ਗੱਲ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਇਹ ਗੀਤ ਲੀਕ ਕੀਤਾ ਹੈ। ਇਸੇ ਕਰਕੇ ਅਸੀਂ ਗੀਤ ਸਾਨੂੰ ਉਹ ਗੱਲਾਂ ਤਾਂ ਦੱਸਣੀਆਂ ਪਈਆਂ ਜਿਹੜੀਆਂ ਜਿੱਥੇ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਆਉਂਦਾ ਹੈ, ਜਿੱਥੋਂ ਫਿਰ SYL ਦਾ ਜ਼ਿਕਰ ਆਉਂਦਾ ਹੈ, ਜਿੱਥੋਂ ਇਹ ਜ਼ਿਕਰ ਆਉਂਦਾ ਹੈ ਕਿ ਉਹ ਜਿਹੜਾ 3 ਜੁਲਾਈ ਦੀ ਘਟਨਾ 1990 ਦੀ ਵਾਪਰੀ ਸੀ ਤਾਂ ਕਿਵੇਂ ਵਾਪਰੀ ਸੀ, ਤਾਂ ਉਹ ਜਿਹੜੀਆਂ ਸਤਰਾਂ ਨੇ ਉੱਥੋਂ ਹੀ ਸ਼ਾਇਦ ਗਾਣੇ ਦੀ ਸ਼ੁਰੂਆਤ ਹੁੰਦੀ ਹੈ। ਕਲਮ ਨਹੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ, ਜੇ ਨਾ ਟਲੇ ਤਾਂ ਮੁੜ ਬਲਵਿੰਦਰ ਜਟਾਣਾ ਆਊ। ਥੋੜ੍ਹੇ ਘੰਟਿਆਂ ਦੀ ਗੱਲ ਆ, ਗਾਣਾ ਸਾਡੇ ਸਾਰਿਆਂ ਦੇ ਸਾਹਮਣੇ ਆ ਜਾਣਾ ਹੈ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਇਸ ਗਾਣੇ ਤੋਂ ਬਾਅਦ ਸਿੱਧੂ ਮੂਸੇਵਾਲੇ ਦਾ ਜਿਹੜਾ ਸਤਿਕਾਰ ਹੈ ਪੰਥਕ ਹਲਕਿਆਂ ਦੇ ਵਿੱਚ, ਸਿੱਖ ਹਲਕਿਆਂ ਦੇ ਵਿੱਚ ਔਰ ਉਹਨਾਂ ਹਲਕਿਆਂ ਦੇ ਵਿੱਚ ਜਿਹੜੇ ਹਮੇਸ਼ਾ ਆਉਂਦੇ ਤਾਂ ਵੱਖ-ਵੱਖ ਫਿਰਕਿਆਂ ਤੋਂ ਆ, ਪਰ ਪੰਜਾਬ ਦੇ ਪ੍ਰੋਸਪੈਕਟ ਤੋਂ ਗੱਲ ਜ਼ਰੂਰ ਕਰਦੇ ਆ। ਪੰਜਾਬ ਦੇ ਐਂਗਲ ਤੋਂ, ਪੰਜਾਬ ਦੇ ਅਸਾਸਿਆਂ ਤੋਂ, ਪੰਜਾਬ ਦੇ ਪਾਣੀਆਂ ਤੋਂ, ਪੰਜਾਬ ਦੇ ਨਾਲ ਹੋਈਆਂ ਸਾਜ਼ਿਸ਼ਾਂ ਦੇ ਐਂਗਲ ਤੋਂ ਗੱਲ ਜ਼ਰੂਰ ਕਰਦੇ ਆ। ਚੰਡੀਗੜ੍ਹ ਤੇ ਬੇਬਾਕੀ ਦੇ ਨਾਲ ਬੋਲਦੇ ਆ, SYL ਤੇ ਬੇਬਾਕੀ ਦੇ ਨਾਲ ਬੋਲਦੇ ਆ। ਜਿਹੜੇ ਐਕਟ ਆ ਉਹਦੇ ਤੇ ਬੇਬਾਕੀ ਦੇ ਨਾਲ ਬੋਲਦੇ ਆ, ਜਿਸ ਦੇ ਨਾਲ ਪੰਜਾਬ ਨੂੰ ਡੈਮਾਂ ਦੇ ਕੰਟਰੋਲ ਤੇ ਬੋਲਦੇ ਆ। ਈਵਨ ਕਿ ਚੰਡੀਗੜ੍ਹ ਦੀ ਜਿਹੜੀ ਯੂਨੀਵਰਸਿਟੀ ਆ, ਉਹਨਾਂ ਮਸਲਿਆਂ ਤੇ ਬੋਲਦੇ ਆ। ਪ੍ਰੋਗਰਾਮ ਦੇ ਵਿੱਚ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਅਗਲੇ ਹਿੱਸੇ ਦੇ ਵਿੱਚ ਆਪਾਂ ਜੁੜਾਂਗੇ ਸਿੱਖ ਇਤਿਹਾਸਕਾਰ, ਸਿੱਖ ਹਿਸਟੋਰੀਅਨ ਭਾਈ ਅਜਮੇਰ ਸਿੰਘ ਜੀ ਨਾਲ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ। ਜਸਵੰਤ ਸਿੰਘ ਖਾਲੜਾ ਜੀ ਇਸ ਵੇਲੇ ਉਹਨਾਂ ਲੋਕਾਂ ਦੇ ਵਿੱਚ ਸ਼ੁਮਾਰ ਨੇ ਵਰਲਡ ਦੇ ਵਿੱਚ ਕੁਛ ਕੁ ਲੋਕ ਹੋਏ ਨੇ ਜਿਨ੍ਹਾਂ ਨੇ ਹਿਊਮਨ ਰਾਈਟਸ ਤੇ ਕੰਮ ਕੀਤਾ ਤੇ ਉਹਨਾਂ ਦੇ ਵਿੱਚੋਂ ਸਿੱਖ ਕੌਮ ਦਾ ਮਾਣ ਨੇ ਭਾਈ ਜਸਵੰਤ ਸਿੰਘ ਖਾਲੜਾ ਜੀ। ਜੁੜਦੇ ਹਾਂ ਬ੍ਰੇਕ ਤੋਂ ਬਾਅਦ।